ਅਗਲੀ ਖਬਰ ਆਪਾਂ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਬਾਰੇ ਜਿਹੜੀ ਟਰੱਕਰਸ ਦੀ ਸਟ੍ਰਾਈਕ ਆ ਉਹਦੇ ਬਾਰੇ ਡਿਸਕਸ ਕਰਦੇ ਜਾਈਏ। ਕੱਲ੍ਹ ਆਪਾਂ ਸਪੈਸ਼ਲ ਰਿਪੋਰਟ ਵੀ ਕੀਤੀ ਸੀ ਉਹਦੇ ਸੰਬੰਧ ਵਿੱਚ। ਅੱਜ ਖਬਰ ਆ ਰਹੀ ਆ ਕੱਲ੍ਹ ਸ਼ਾਮੀ ਨਾਰਥ ਅਮਰੀਕਾ ਦਾ ਸਭ ਤੋਂ ਬਿਜ਼ੀਐਸਟ ਬਾਰਡਰ ਜਿਹੜਾ ਹੈਗਾ ਡੈਟਰੋਇਟ ਵਾਲਾ ਕੈਨੇਡਾ ਤੇ USA ਦੇ ਵਿੱਚ, ਉਹ ਕਾਫੀ ਘੰਟੇ ਬੰਦ ਰਿਹਾ ਕਿਉਂਕਿ ਟਰੱਕਰਸ ਨੇ ਉੱਥੇ ਸ਼ਟ ਡਾਊਨ ਕਰ ਦਿੱਤਾ ਸੀ। ਟ੍ਰੈਫਿਕ ਬਿਲਡਅਪ ਕਹਿੰਦੇ I-75 ਤੇ ਬਹੁਤ ਲੰਮਾ ਟਾਈਮ ਬਣਿਆ ਰਿਹਾ। ਅੰਬੈਸਡਰ ਬ੍ਰਿਜ ਜਿਹੜਾ ਹੈਗਾ ਉੱਥੇ ਦੋਨਾਂ ਮੁਲਕਾਂ ਦੇ ਜਿਹੜਾ ਦੋਨਾਂ ਮੁਲਕਾਂ ਨੂੰ ਮਿਲਾਉਂਦਾ ਹੈਗਾ, 3 ਵਜੇ ਦੇ ਕਰੀਬ ਇਹ ਉੱਥੇ ਸ਼ੁਰੂ ਹੋਇਆ ਤੇ 8 ਵਜੇ ਤੱਕ ਬੰਦ ਰਿਹਾ। ਸੋ ਡੈਟਰੋਇਟ ਦੇ ਵਿੱਚ ਸੜਕਾਂ ਕਹਿੰਦੇ ਪੂਰੀ ਟ੍ਰੈਫਿਕ ਦੇ ਨਾਲ ਭਰੀਆਂ ਰਹੀਆਂ ਤੇ ਗੁਆਂਢੀ ਮੁਲਕ ਦੇ ਲੀਡਰਸ ਤੇ ਆਪਣੇ ਅਮਰੀਕਾ ਦੇ ਲੀਡਰਸ ਦੇ ਵਿੱਚ ਹੁਣ ਕਾਫੀ ਜਿਹੜੀ ਆ ਸ਼ਬਦੀ ਜੰਗ ਵੀ ਸ਼ੁਰੂ ਹੋਈ ਹੈਗੀ ਆ ਕਿਉਂਕਿ ਫਰੀਡਮ ਕੌਨਵਾਏ ਜਿਹੜਾ ਜਿਸ ਦਾ ਨਾਮ ਰੱਖਿਆ ਗਿਆ ਟਰੱਕਰਸ ਜਿਹੜੇ ਉੱਥੇ ਸਟ੍ਰਾਈਕ ਕਰ ਰਹੇ ਆ, ਉਹਨਾਂ ਦੀ USA ਦੇ ਕਈ ਪੋਲੀਟੀਸ਼ੀਅਨਸ ਨੇ ਸਪੋਰਟ ਕੀਤੀ ਹੈਗੀ, ਇਲੋਨ ਮਸਕ ਨੇ ਸਪੋਰਟ ਕੀਤੀ ਹੈਗੀ ਆ। ਪਰ ਕੈਨੇਡਾ ਵਾਲੇ ਕਹਿੰਦੇ ਆ ਵੀ ਤੁਸੀਂ ਸਾਡੇ ਵਿੱਚ ਇੰਟਰਫੀਅਰ ਨਾ ਕਰੋ, ਇਹ ਫੋਰਨ ਇੰਟਰਫੀਅਰੈਂਸ ਹੈਗੀ ਆ, ਸੋ ਇਹ ਨਹੀਂ ਕਰਨੀ ਚਾਹੀਦੀ ਹੈਗੀ। ਦੂਸਰੇ ਪਾਸੇ CNN ਨੇ ਜਿਹੜੇ ਫਰੀਡਮ ਕੌਨਵਾਏ ਪ੍ਰੋਟੈਸਟ ਆ ਉਸ ਨੂੰ ਸਡੀਸ਼ਨ ਕਿਹਾ ਹੈਗਾ ਤੇ ਇਹ ਵੀ ਕਿਹਾ ਆ ਵੀ ਥ੍ਰੈਟ ਟੂ ਡੈਮੋਕ੍ਰੇਸੀ ਆ। ਓਟਾਵਾ ਦੇ ਪੁਲਿਸ ਨੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਇਨਸੁਰੈਕਸ਼ਨ ਡਰਿਵਨ ਬਾਈ ਮੈਡਨੈਸ ਕਿਹਾ ਹੈਗਾ। ਸੋ ਕੱਲ ਮੈਂ ਪ੍ਰੈਸ ਕਾਨਫਰੰਸ ਵੀ ਦੇਖੀ ਸੀ ਕਿਉਂਕਿ ਮੀਡੀਆ ਨੇ ਟੋਟਲੀ ਉਹਨਾਂ ਨੂੰ ਬਾਈਕਾਟ ਕੀਤਾ ਹੋਇਆ ਹੈ, ਉੱਥੇ ਦੇ ਮੀਡੀਆ ਨੇ ਮੋਸਟਲੀ, ਤੇ ਉਹ ਕਹਿੰਦੇ ਵੀ ਅਸੀਂ ਸਾਨੂੰ ਚਾਹੇ ਕੁੱਟਣ ਮਾਰਨ ਅਸੀਂ ਕਿਸੇ ਤੇ ਕੋਈ ਹੱਥ ਨਹੀਂ ਚੱਕਾਂਗੇ। ਹਾਂ, ਇਹ ਠੀਕ ਆ ਵੀ ਇੰਨੇ ਪ੍ਰੋਟੈਸਟ ਦੇ ਵਿੱਚ 2-4 ਕੋਈ ਸ਼ਰਾਰਤੀ ਹੋ ਸਕਦੇ ਆ, ਪਰ ਉਹਨਾਂ ਨੇ ਸਾਰੇ ਕੈਨੇਡੀਅਨਸ ਨੂੰ ਜਿਹੜੇ ਉਹਨਾਂ ਦੇ ਲੀਡਰ ਸੀਗੇ ਪ੍ਰੈਸ ਕਾਨਫਰੰਸ ਉਹਨਾਂ ਨੇ ਇਹ ਕਿਹਾ ਵੀ ਰੈਡੀ ਰਹੋ, ਸਾਨੂੰ ਲੱਗਦਾ ਵੀ ਸਾਡੇ ਤੇ ਅਟੈਕ ਕੀਤਾ ਜਾਊਗਾ ਕਿਉਂਕਿ ਉੱਥੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਗਈ ਆ ਤੇ ਜੇ ਇਦਾਂ ਦੀ ਸਿਚੁਏਸ਼ਨ ਹੁੰਦੀ ਆ ਵੀ ਸਾਰੇ ਕੈਨੇਡੀਅਨ ਆਪਣੇ ਘਰਾਂ ਤੋਂ ਨਿਕਲ ਕੇ ਓਟਾਵਾ ਪਹੁੰਚ ਜਾਓ। ਇਹ ਉਹਨਾਂ ਨੇ ਲੋਕਾਂ ਨੂੰ ਜਿਹੜਾ ਮੈਸੇਜ ਦਿੱਤਾ ਹੈਗਾ। ਦੂਸਰੇ ਪਾਸੇ ਉੱਥੇ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹ ਵੀ ਬਹੁਤ ਔਖੇ ਆ, ਕਹਿੰਦੇ ਵੀ ਹੁਣ ਜੇ ਇੰਨਾ ਸਮਾਂ ਹੋ ਗਿਆ, ਹੁਣ 10 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਸ਼ਟਡਾਊਨ ਹੁੰਦਾ, ਸਪਲਾਈ ਚੇਨ ਦੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਇਸ ਵੇਲੇ ਆਊਗੀ, ਉਹਦੇ ਨਾਲ ਉੱਥੇ ਕੀਮਤਾਂ ਜਿਹੜੀਆਂ ਚੀਜ਼ਾਂ ਦੀਆਂ ਉਹ ਬਹੁਤ ਵੱਧ ਜਾਣਗੀਆਂ। ਜੀ, ਜਿਸ ਦਿਨ ਦੇ ਉੱਥੇ ਫਰੀਡਮ ਕੌਨਵਾਏ ਪਹੁੰਚਿਆ ਆ ਉਸ ਦਿਨ ਤੋਂ ਕਹਿੰਦੇ ਹੌਂਕਿੰਗ ਜਿਹੜੀ ਉਹ ਬੰਦ ਨਹੀਂ ਹੋਈ। ਇੱਥੋਂ ਤੱਕ ਕਿ ਅਦਾਲਤ ਦੇ ਵਿੱਚ ਜਾ ਕੇ ਵੀ ਗਏ ਸੀਗੇ ਤੇ ਉਹਨਾਂ ਨੇ ਕਿਹਾ ਸੀ ਵੀ ਹੌਂਕਿੰਗ ਬੰਦ ਕਰੋ, ਲੋਕਾਂ ਨੂੰ ਆਮ ਪਰੇਸ਼ਾਨ ਕਰਨਾ ਕਹਿੰਦੇ ਆ ਵੀ ਉਹ ਬੰਦ ਕੀਤਾ ਜਾਵੇ, ਪਰ ਅਜੇ ਵੀ ਹੌਂਕਿੰਗ ਜਿਹੜੀ ਚੱਲ ਰਹੀ ਆ। ਜਿਹੜੇ ਓਟਾਵਾ ਦੇ ਪੁਲਿਸ ਚੀਫ ਆ ਉਹ ਇਹ ਕਹਿ ਰਹੇ ਆ, ਕਹਿੰਦੇ ਵੀ 20 ਗ੍ਰਿਫਤਾਰੀਆਂ ਜਿਹੜੀਆਂ ਹੁਣ ਤੱਕ ਅਸੀਂ ਕੀਤੀਆਂ ਆ, ਹੰਡਰਡਸ ਆਫ ਟਿਕਟਸ ਜਿਹੜੀਆਂ ਉਹ ਕਰ ਦਿੱਤੀਆਂ ਆ, 60 ਕ੍ਰਿਮੀਨਲ ਇਨਵੈਸਟੀਗੇਸ਼ਨਾਂ ਵੀ ਜਿਹੜੀਆਂ ਉਹਨਾਂ ਨੇ ਖੋਲੀਆਂ ਹੋਈਆਂ ਆ। ਅਜੇ ਤੱਕ ਵੀ ਇਹਨਾਂ ਨੇ ਜਿਹੜੀਆਂ ਟ੍ਰੈਫਿਕ ਹੈਗੀ ਆ ਉਸ ਨੂੰ ਰੋਕ ਕੇ ਰੱਖਿਆ ਹੋਇਆ ਆ। ਕਹਿੰਦੇ ਵੀ ਬਿਗ ਰਿਗਸ ਤੇ ਕਾਰਸ ਜਿਹੜੀਆਂ ਆ ਉਹ ਲਗਾਤਾਰ ਉੱਥੇ ਡਟੀਆਂ ਹੋਈਆਂ ਆ ਪਿਛਲੇ ਕਈ ਦਿਨਾਂ ਤੋਂ। ਸੋ ਜਿਹੜਾ ਫਰੀਡਮ ਕੌਨਵਾਏ ਆ ਉਹ ਟੋਟਲੀ ਜਿਹੜਾ ਉਹ ਚੱਲ ਰਿਹਾ। ਉੱਥੇ ਫਾਰ ਲੈਫਟ ਲੂਨੇਟਿਕ ਜਿਹੜਾ ਟਰੂਡੋ ਆ ਉਸ ਨੂੰ ਜਿਹੜਾ ਉਹ ਆਖਿਆ ਜਾ ਰਿਹਾ, ਇੱਥੋਂ ਤੱਕ ਕਿ ਸਾਡੇ ਸਾਬਕਾ ਰਾਸ਼ਟਰਪਤੀ ਆ ਉਹਨਾਂ ਨੇ ਵੀ ਸਟੇਟਮੈਂਟ ਦੇ ਵਿੱਚ ਇਹ ਜਿਹੜੇ ਸ਼ਬਦ ਉਹਨਾਂ ਦੇ ਲਈ ਵਰਤੇ ਸੀਗੇ। ਫਲੋਰੀਡਾ ਦੇ ਗਵਰਨਰ ਨੇ, ਜਿੱਦਾਂ ਤੁਸੀਂ ਕੱਲ੍ਹ ਵੀ ਦੱਸ ਰਹੇ ਸੀਗੇ, ਵੀ ਜਿਹੜੀ ਗੋ ਫੰਡ ਮੀ ਦੀ ਰੋਕਿਆ ਹੋਇਆ ਆ ਫੰਡ ਰੇਜ਼ਿੰਗ ਪਲੇਟਫਾਰਮ ਨੂੰ, ਉਸ ਦੀ ਇਨਵੈਸਟੀਗੇਸ਼ਨ ਦੀ ਜਿਹੜੀ ਉਹ ਮੰਗ ਕੀਤੀ ਆ ਵੀ ਕਿਸ ਆਧਾਰ ਦੇ ਉੱਤੇ ਇਹ ਕੀਤੀ ਆ। ਉੱਧਰ ਰਾਈਟ ਨਾਓ ਜਿੱਦਾਂ ਫੋਰਨ ਇੰਟਰਫੀਅਰੈਂਸ ਦੀ ਜਿਹੜੀ ਗੱਲ ਚੱਲ ਰਹੀ ਆ ਉਹ ਰੌਲਾ ਜਿਹੜਾ ਓਟਾਵਾ ਦੇ ਵਿੱਚ ਪੂਰਨ ਤੌਰ ਦੇ ਉੱਤੇ ਜਿਹੜਾ ਚੱਲ ਰਿਹਾ ਵੀ ਭਾਈ ਦੇਖੋ ਵੀ ਇਹ ਕਿਹਨਾਂ ਤੋਂ ਪ੍ਰੇਰਿਤ ਹੋ ਕੇ ਜਿਹੜਾ ਇਹ ਸਾਰਾ ਕੁਛ ਕੀਤਾ ਜਾ ਰਿਹਾ ਹੈਗਾ। ਸੋ ਪਬਲਿਕ ਹੈਲਥ ਨੂੰ ਦੇਖਦੇ ਹੋਏ ਉੱਥੇ ਪਹਿਲਾਂ ਵੀ ਕਈ ਥਾਵਾਂ ਦੇ ਉੱਤੇ ਮੈਂਡੇਟਸ ਜਿਹੜੇ ਲੱਗੇ ਸੀ, ਮੈਂਡੇਟ ਇਹਨਾਂ ਦੇ ਉੱਤੇ ਵੀ ਜਿਹੜਾ ਉਹ ਲਾਇਆ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਇਹ ਕਾਫੀ ਜ਼ਿਆਦਾ ਪ੍ਰੋਟੈਸਟਰਸ ਆ ਉਹ ਇਕੱਠੇ ਹੋਏ, ਕਹਿੰਦੇ ਵੀ ਇਹ ਧੱਕਾ ਸਾਡੇ ਨਾਲ ਹੋਰ ਉਹ ਅਸੀਂ ਨਹੀਂ ਸਹਿਣਾ ਭਾਈ, ਅਸੀਂ ਜਿਹੜੀ ਆ ਸਾਨੂੰ ਆਜ਼ਾਦੀ ਚਾਹੀਦੀ ਇਹਨਾਂ ਮੈਂਡੇਟਸ ਤੋਂ। ਬਹੁਤ ਸਾਰੇ ਇਹਨਾਂ ਦੇ ਵਿੱਚ ਅਜਿਹੇ ਲੋਕ ਵੀ ਸ਼ਾਮਿਲ ਨੇ ਜਿਹੜੇ ਵੈਕਸੀਨੇਟਡ ਵੀ ਆ ਪਰ ਉਹ ਮੈਂਡੇਟ ਦੇ ਜਿਹੜੇ ਉਹ ਉਲਟ ਜੀ ਸੀਗੇ। ਸੋ ਬਿਲਕੁਲ। ਇਸ ਕਰਕੇ ਜਿਹੜੇ ਆ ਲੋਕ ਉਹਨਾਂ ਦੇ ਨਾਲ ਸਪੋਰਟ ਵੀ ਉਹਨਾਂ ਨੂੰ ਮਿਲ ਰਹੀ ਹੈਗੀ ਆ। ਪਰ ਹੁਣ ਦੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਆ। ਪਰ ਇੱਧਰ ਦੇ ਪੋਲੀਟੀਸ਼ੀਅਨ ਤੇ ਉੱਧਰ ਦੇ ਪੋਲੀਟੀਸ਼ੀਅਨਾਂ ਦੀ ਆਪਸ ਦੇ ਵਿੱਚ ਹੁਣ ਪੂਰੀ ਤਰ੍ਹਾਂ ਜਿਹੜੀ ਉਹ ਤਣੀ ਪਈ ਹੈਗੀ ਆ ਵੀ ਅੱਗੇ ਜਿਹੜਾ ਉਹ ਬਣਦਾ ਕੀ ਆ। ਕੈਨੇਡੀਅਨਸ
ਜਿਹੜੇ ਉੱਥੇ ਵੀ ਇਸ ਚੀਜ਼ ਨੂੰ ਲੈ ਕੇ ਡਿਵੀਜ਼ਨ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਆ। ਕਈ ਲੋਕ ਹੱਕ 'ਚ ਆ, ਕਈ ਲੋਕ ਜਿਹੜੇ ਆ ਇਸ ਦੇ ਵਿੱਚ ਅਗੇਂਸਟ ਵੀ ਆ, ਪਰ ਇਹ ਆ ਵੀ ਇਹਨਾਂ ਨੇ ਹੁਣ ਸੁਰਖੀਆਂ ਜਿਹੜੀਆਂ ਉਹ ਬਟੋਰ ਰਹੇ ਨੇ ਤੇ ਇੱਦਾਂ ਦੀਆਂ ਭਾਵਨਾਵਾਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਮੈਂਡੇਟਸ ਦੇ ਉਲਟ ਦੇਖਣ ਨੂੰ ਜਿਹੜੀਆਂ ਉਹ ਮਿਲੀਆਂ ਆ। ਕਹਿੰਦੇ ਵੀ ਇਸ ਨੂੰ ਦੇਖ ਕੇ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੂੰ ਹੁਣ ਹੌਸਲਾ ਜਿਹਾ ਜਿਹੜਾ ਉਹ ਵਧਿਆ ਆ ਤੇ ਉੱਧਰ ਵੀ ਉਹ ਤਿਆਰੀਆਂ ਜਿਹੜੀਆਂ ਉਹ ਖਿੱਚ ਰਹੇ ਆ ਵੀ ਆਸਟ੍ਰੇਲੀਆ ਵਿੱਚ ਵੀ ਆਪਾਂ ਕੁਛ ਨਾ ਕੁਛ ਇੱਦਾਂ ਦਾ ਕੀਤਾ ਜਾਵੇ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਖਤੀ ਆ ਪੂਰੇ ਦੁਨੀਆ ਭਰ ਦੇ ਮੁਲਕਾਂ ਨੂੰ ਲੈ ਕੇ ਜੇ ਦੇਖਿਆ ਜਾਵੇ ਤਾਂ ਉੱਥੇ ਰਹੀ ਹੈਗੀ ਆ ਤੇ ਉੱਥੇ ਦੀ ਸਰਕਾਰ ਆਪਣੇ ਵੱਲੋਂ ਕਹਿੰਦੇ ਵੀ ਅਸੀਂ ਬੜੇ ਚੁਕੰਨੇ ਜਿਹੜੇ ਉਹ ਹੋ ਕੇ ਤੁਰ ਰਹੇ ਆ ਵੀ ਕੋਈ ਇੱਦਾਂ ਦੀ ਜਿਹੜੇ ਪ੍ਰੋਟੈਸਟ ਆ ਉਹ ਉੱਥੇ ਨਾ ਹੋ ਸਕਣ। ਪਰ ਅਜਿਹੇ ਮੁਲਕਾਂ ਦੇ ਵਿੱਚ ਪ੍ਰੋਟੈਸਟ ਕਰਨ ਦੀ ਆਜ਼ਾਦੀ ਆ, ਤੁਸੀਂ ਕਿਸੇ ਦੀ ਆਵਾਜ਼ ਇੱਦਾਂ ਉਹ ਦੱਬ ਨਹੀਂ ਸਕਦੇ, ਤੁਸੀਂ ਉਸ ਦੇ ਹੱਕ ਜਾਂ ਅਗੇਂਸਟ ਦੇ ਵਿੱਚ ਜਿਹੜਾ ਉਹ ਜ਼ਰੂਰ ਹੋ ਸਕਦੇ ਹੁੰਦੇ ਆ। ਜੀ, ਸੋ ਕਨਵੇ ਟੂ ਕੈਨਬਰਾ ਇਹ ਆਸਟ੍ਰੇਲੀਆ 'ਚ ਹੋਣ ਜਾ ਰਿਹਾ ਹੈ। ਨਿਊਜ਼ੀਲੈਂਡ ਦੇ ਵਿੱਚ ਵੀ ਕਹਿੰਦੇ ਵੀ ਕਨਵੇ ਆਫ ਕਾਰਸ ਤੇ ਕੈਂਪਰ ਬੈਨਸ ਨੇ ਕਈ ਸਟੇਟਸ ਨੂੰ ਰੋਕ ਰੱਖਿਆ ਜਿਹੜੀਆਂ ਪਾਰਲੀਮੈਂਟ ਦੇ ਲਾਗੇ ਸੀਆਂ। ਯੂਰਪ ਦੇ ਵਿੱਚ ਵੀ ਵੱਖ-ਵੱਖ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਟੈਸਟ ਹੋ ਰਹੇ ਆ। ਆਪਣੇ ਸਾਡੇ ਖੁਦ ਦੇ ਮੁਲਕ ਅਲਾਸਕਾ ਦੇ ਵਿੱਚ ਐਤਵਾਰ ਨੂੰ 100 ਤੋਂ ਵੱਧ ਟਰੱਕ ਡਰਾਈਵਰਸ ਐਂਕਰੇਜ ਦੇ ਵਿੱਚ ਇਕੱਠੇ ਹੋਏ, ਉਹਨਾਂ ਨੇ ਸਪੋਰਟ ਕੀਤੀ ਹੈਗੀ ਆ। ਓਟਾਵਾ ਦੇ ਵਿੱਚ ਜਿਹੜੇ ਪ੍ਰੋਟੈਸਟਰਸ ਹੈਗੇ ਆ, ਐਂਕਰੇਜ ਡੇਲੀ ਨਿਊਜ਼ ਦੇ ਮੁਤਾਬਕ ਉੱਥੇ ਦੇ ਰਿਪਬਲਿਕਨ ਮੇਅਰ ਡੇਵ ਬ੍ਰੌਨਸਨ ਤੇ ਯੂਐਸ ਸੈਨੇਟਰ ਡੈਨ ਸੁਲੀਵਾਨ ਉਹਨਾਂ ਨੇ ਵੀ ਇਸ ਈਵੈਂਟ ਨੂੰ ਅਟੈਂਡ ਕੀਤਾ ਹੈਗਾ। ਸਰੋਤਿਆਂ ਨੂੰ ਇੱਕ ਵਾਰ ਫਿਰ ਦੱਸਦੀ ਜਾਈਏ ਵੀ ਜਿਹੜਾ ਇਹ ਪ੍ਰੋਟੈਸਟ ਆ ਇਹਦਾ ਕਾਰਨ ਟਰੱਕਰਸ ਦਾ ਮੇਨ ਇਹ ਆ ਵੀ ਜਿਹੜੇ ਟਰੱਕਰਸ ਅਮਰੀਕਾ ਤੋਂ ਕੈਨੇਡਾ ਤੇ ਕੈਨੇਡਾ ਤੋਂ ਅਮਰੀਕਾ ਜਾ ਰਹੇ ਆ ਉਹਨਾਂ ਦੇ ਲਈ ਇਹ ਕੰਪਲਸਰੀ ਆ ਵੀ ਤੁਹਾਨੂੰ ਵੈਕਸੀਨ ਲਵਾਉਣਾ ਚਾਹੀਦਾ। ਸੋ ਟਰੱਕਰਸ ਜਿਹੜੇ ਆ ਕੈਨੇਡਾ ਦੇ ਵਿੱਚ 90% 85 ਤੋਂ 90% ਟਰੱਕਰਸ ਵੈਕਸੀਨੇਟਡ ਆ। ਸੋ ਬਹੁਤ ਸਾਰੇ ਪ੍ਰੋਟੈਸਟਰਸ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਵੈਕਸੀਨੇਟਡ ਹੈਗੇ ਪਰ ਮੈਂਡੇਟ ਦੇ ਅਸੀਂ ਉਲਟ ਆ। ਅਮਰੀਕਾ ਦੇ ਵਿੱਚ ਯੂਐਸ ਦੀ ਸੁਪਰੀਮ ਕੋਰਟ ਨੇ ਮੈਂਡੇਟ ਦੇ ਅਗੇਂਸਟ ਆਪਣਾ ਫੈਸਲਾ ਦਿੱਤਾ ਹੈ ਵੀ ਤੁਸੀਂ ਕਿਸੇ ਦੇ ਉੱਤੇ ਧੱਕੇ ਨਾਲ ਨਹੀਂ ਵੈਕਸੀਨ ਲਵਾ ਸਕਦੇ, ਪਰ ਹਾਂ ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਨੂੰ ਕੰਪਲਸਰੀ ਹੋਣਾ ਚਾਹੀਦਾ ਕਿਉਂਕਿ ਉਹ ਆਮ ਲੋਕਾਂ ਦੀ ਜਿਹੜੀ ਆ ਟੇਕ ਕੇਅਰ ਕਰਦੇ ਹੈਗੇ ਹਸਪਤਾਲਾਂ ਦੇ ਵਿੱਚ।